ਵੀਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡਾ ਪਹਿਲਾ ਸਵਾਲ ਹੈ, ਭਾਰਤ ਦੇ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਵੱਲੋਂ ਖਾਲਿਸਤਾਨ ਦੀ ਵਿਚਾਰਧਾਰਾ ਸੰਬੰਧੀ ਫੇਸਬੁੱਕ ਅਤੇ ਸੋਸ਼ਲ ਮੀਡੀਆ ਤੇ ਹੁੰਦੀ ਚਰਚਾ ਤੇ ਕੜੀ ਨਜ਼ਰ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਪੰਜਾਬੀ 'ਚ ਇੱਕ ਅਖਾਣ ਇਸਤੇਮਾਲ ਕੀਤਾ ਜਾਂਦਾ ਹੈ ਵੀ ਜੋ ਜੀ ਕੋਕੋ ਉਹ ਜਿਹੀ ਕੋਕੋ ਦੇ ਨਿਆਣੇ। ਜੀ ਹੁਣ ਤੁਸੀਂ ਇਹਨਾਂ ਦੀ ਮਿਨਿਸਟਰੀ ਦਾ ਹਾਲ ਦੇਖੋ, ਸੈਂਟਰ ਦੀ ਦਾ। ਇਹ ਸੁਨੀਲ ਕੁਮਾਰ ਸ਼ਿੰਦੇ ਦਲਿਤ ਵਰਗ 'ਚੋਂ ਹੈ, ਖੁਦ 4000 ਸਾਲ ਜ਼ੁਲਮ ਦੇਖੇ ਨੇ ਇਹਨਾਂ ਨੇ, ਪਰ ਜਦੋਂ ਕੋਈ ਉਹਨਾਂ 'ਚੋਂ ਹੀ ਜਿਹੜੇ ਦੱਬਿਆਂ 'ਚੋਂ ਲਿਆ ਕੇ ਕਿਸੇ ਨੂੰ ਲੰਬੜਦਾਰ ਬਣਾ ਦਿੰਦਾ ਹੈ ਨਾ, ਉਹ ਫਿਰ ਦੂਜਿਆਂ ਨਾਲੋਂ ਜ਼ਿਆਦਾ ਸਾਬਤ ਕਰਨਾ ਚਾਹੁੰਦਾ ਹੈ ਕਿ ਮੈਂ ਦੂਜਿਆਂ ਨਾਲੋਂ ਜ਼ਿਆਦਾ ਸਖਤ ਹੈ, ਮੈਂ ਸਿੱਧੇ ਕਰਦਾ ਇਹਨਾਂ ਨੂੰ। ਜੀ ਜੀ ਹੁਣ ਇਹਨੇ ਗ੍ਰਹਿ ਮੰਤਰੀ ਬਣਾਇਆ, ਇਹਨੂੰ ਬੜਾ ਟਰਸਟਵਰਦੀ ਹੈ, ਸੋਨੀਆ ਗਾਂਧੀ ਦਾ, ਸੁਨੀਲ ਸ਼ਿੰਦੇ। ਇਹਨੇ ਬਿਆਨ ਦਿੱਤਾ ਹੈ ਕਿ ਜੀ ਇਹ ਫੇਸਬੁੱਕ ਦੇ ਉੱਤੇ ਔਰ ਸੋਸ਼ਲ ਨੈਟਵਰਕਿੰਗ ਤੇ ਬਹੁਤ ਖਾਲਿਸਤਾਨ ਦੀ ਚਰਚਾ ਹੁੰਦੀ ਹੈ, ਔਰ ਉਹਨੇ ਪੰਜਾਬ ਦੇ ਜਿਹੜੀ ਇੰਟੈਲੀਜੈਂਸ ਏਜੰਸੀਆਂ ਨੂੰ ਕਿਹਾ ਕਿ ਉਹਨਾਂ ਦੇ ਉੱਤੇ ਅੱਖ ਰੱਖੋ ਜਿਹੜੇ ਲੋਕ ਕਿ ਇਸ ਕਿਸਮ ਦਾ ਕਰਦੇ ਨੇ, ਕਿਉਂਕਿ ਇਹਦੇ ਨਾਲ ਜਿਹੜਾ ਬਹੁਤ ਖਾਲਿਸਤਾਨੀ ਉਗਰਵਾਦ ਫੈਲ ਰਿਹਾ। ਜੀ ਹੁਣ ਜੇ ਤੁਸੀਂ ਇੰਡੀਅਨ ਸਿਸਟਮ ਦਾ ਵਰਤਾਰਾ ਦੇਖੋ ਲਗਾਤਾਰਤਾ ਦੇ ਨਾਲ, ਔਰ ਜਿਹੜੇ ਕਈ ਵਾਰੀ ਕੁਝ ਸਾਡੇ ਵੀਰ ਭੈਣਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਸਭ ਕੁਝ ਨੋਰਮਲ ਹੋ ਗਿਆ, ਆਮ ਵਰਗਾ ਹੈ, ਉਹਨਾਂ ਨੂੰ ਹੀ ਇਹ ਕਈ ਵਾਰੀ ਗੱਲਾਂ ਬਾਰ-ਬਾਰ ਰਿਮਾਈਂਡ ਕਰਵਾਉਣੀਆਂ ਪੈਂਦੀਆਂ ਨੇ ਕਿ ਇਹੀ ਗਵਰਨਮੈਂਟ, ਇੰਡੀਅਨ ਗਵਰਨਮੈਂਟ ਨੇ ਪ੍ਰੀਵੇਲ ਕੀਤਾ, ਕੈਨੇਡੀਅਨ ਗਵਰਨਮੈਂਟ ਤੇ ਕਈ ਵਾਰ ਪ੍ਰੀਵੇਲ ਨਹੀਂ ਕਰ ਸਕੇ। ਦੇ ਅਟੈਂਪਟਡ ਜੀ ਕਿ ਜੀ ਇਹ ਨਗਰ ਕੀਰਤਨਾਂ 'ਚ ਭਿੰਡਰਾਣਿਆਂ ਦੀ ਫੋਟੋ, ਖਾਲਿਸਤਾਨ ਦੇ ਨਾਅਰੇ ਬੰਦ ਕਰੋ। ਫਿਰ ਜਦੋਂ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਇੰਡੀਆ ਦੇ ਦੌਰੇ 'ਤੇ ਗਿਆ, 2 ਥਾਵਾਂ 'ਤੇ ਇੰਡੀਅਨ ਗਵਰਨਮੈਂਟ ਦੇ ਨੁਮਾਇੰਦਿਆਂ ਨੇ ਔਰ ਮੀਡੀਆ ਨੇ ਕਿਹਾ ਜੀ ਤੁਹਾਡੇ ਮੁਲਕ 'ਚ ਤਾਂ ਖਾਲਿਸਤਾਨ ਦੀ ਗੱਲ ਹੁੰਦੀ ਹੈ। ਜੀ ਅੱਛਾ, ਉਹਨੇ ਇੱਕ ਸਟੇਟਮੈਂਟ ਦਿੱਲੀ ਦੇ ਵਿੱਚ ਦਿੱਤੀ ਜਿਹਨੂੰ ਮੀਡੀਆ ਨੇ ਹੀ ਟਵਿਸਟ ਕੀਤਾ। ਉਹਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਆਪਣੀ ਧਰਤੀ ਤੋਂ ਕਿਸੇ ਜਿਹੜਾ ਐਕਸਟ੍ਰੀਮਿਸਟ ਵਾਇਲੈਂਸ ਨੂੰ ਜਿਹੜਾ ਹੈ ਉਹ ਨਹੀਂ ਪਨਪਣ ਦਿੰਦੇ। ਜੀ ਉਹਨਾਂ ਨੇ ਬਣਾ ਲਿਆ ਜੀ ਅਸੀਂ ਨਹੀਂ ਪਨਪਣ ਦਿਆਂਗੇ ਖਾਲਿਸਤਾਨ ਨੂੰ ਦੀ ਕਿਸੇ ਆਵਾਜ਼ ਨੂੰ। ਉਹ ਫਿਰ ਬੰਗਲੌਰ ਜਾ ਕੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਅਗੇਨ ਬਿਆਨ ਦਿੱਤਾ ਹੈ ਕਿ ਜੀ ਦੇਖੋ ਇੱਥੇ ਸਾਡੇ ਮਤਭੇਦ ਹੋਣਗੇ, ਤੁਹਾਡੇ ਕਾਨੂੰਨ ਇੱਥੇ ਕੀ ਨੇ ਸਾਨੂੰ ਨਹੀਂ ਪਤਾ ਹੈ, ਪਰ ਸਾਡਾ ਚਾਰਟਰ ਆਫ ਰਾਈਟਸ ਕੈਨੇਡਾ ਦੇ ਵਿੱਚ ਇਹ ਹੱਕ ਦਿੰਦਾ ਹੈ ਜੇ ਕੈਨੇਡਾ ਦੇ ਸਿੱਖ ਸ਼ਹਿਰੀ ਪੀਸਫੁਲੀ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਨੇ ਤਾਂ ਵੀ ਕਾਂਟ ਸਟਾਪ ਦੈਮ। ਇਹ ਉਹਨਾਂ ਦਾ ਰਾਈਟ ਹੈ, ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ। ਜੀ ਹੁਣ ਇਸ ਹੱਦ ਤੱਕ ਇਹ ਅਖੌਤੀ ਲੋਕਤੰਤਰ ਦੇ ਜਿਹੜੇ ਰਾਖੇ ਬਣੇ ਹੋਏ ਨੇ, ਗਿਰੇ ਹੋਏ ਨੇ। ਹੁਣ ਸੋਸ਼ਲ ਨੈਟਵਰਕਿੰਗ ਦੇ ਉੱਤੇ ਆਲਰੇਡੀ ਜਿਹੜਾ ਫੇਸਬੁੱਕ ਹੈ ਜਾਂ ਗੂਗਲ ਹੈ ਜਾਂ ਇੰਟਰਨੈਟ ਹੈ, ਉਹਨਾਂ ਦੇ ਆਪਣੇ ਐਕਸਪਰਟਸ ਦੀਆਂ ਟੀਮਸ ਬੈਠੀਆਂ ਹੋਈਆਂ ਨੇ। ਉਹ ਇਸ ਗੱਲ ਨੂੰ ਯਕੀਨੀ ਬਣਾਉਂਦੀਆਂ ਨੇ ਕਿ ਕੋਈ ਵੀ ਖਾਮ-ਖਾ ਦੀ ਜਿਹੜੀ ਟੈਰਰ ਪੈਦਾ ਕਰਨ ਵਾਲੀ ਗੱਲ ਹੈ ਉਹ ਨਾ ਹੋਏ, ਉਹਨੂੰ ਡਿਲੀਟ ਵੀ ਉਹ ਕਰ ਦਿੰਦੇ ਨੇ, ਉਸ ਦੀ ਨੂੰ ਫੋਲੋ ਵੀ ਕਰਦੇ ਨੇ। ਜੀ ਪਰ ਪੀਸਫੁਲੀ ਆਪਣੀ ਗੱਲ ਕਹਿਣ ਦਾ ਹੱਕ ਤਾਂ ਈਵਨ ਭਾਰਤੀ ਸੁਪਰੀਮ ਕੋਰਟ ਦੇ 2-3 ਫੈਸਲੇ ਨੇ ਖਾਲਿਸਤਾਨ ਦੇ ਮੁੱਦੇ ਤੇ ਕਿ ਪੀਸਫੁਲ ਤਰੀਕੇ ਦੇ ਨਾਲ ਖਾਲਿਸਤਾਨ ਦੀ ਜਦੋਜਹਿਦ ਨੂੰ ਜਿਹੜਾ ਹੈ ਉਹ ਲੜਿਆ ਜਾ ਸਕਦਾ। ਇਹੀ ਕਾਰਨ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ, ਮਾਨ ਸਾਹਿਬ ਖਾਲਿਸਤਾਨ ਦੀ ਖੁੱਲ੍ਹ ਕੇ ਗੱਲ ਕਰਦੇ ਨੇ। ਜੀ ਹੁਣ ਇਹ ਜਿਹੜਾ ਸ਼ਿੰਦੇ ਵੱਲੋਂ ਇਸ ਕਿਸਮ ਦਾ ਬਿਆਨ ਦੇਣਾ, ਅਸੀਂ ਸਮਝਦੇ ਹਾਂ ਵੀ ਇਹ ਅਗੇਨ ਸਟੇਟ ਟੈਰਰ ਹੈ। ਇਹ ਲੋਕਾਂ ਦੀਆਂ ਪਰਸਨਲ ਜਿਹੜੀਆਂ ਆਪਸੀ ਆਦਾਨ ਪ੍ਰਦਾਨ ਦੀਆਂ ਉਹਨਾਂ ਦੇ ਕੋਲ ਥੋੜ੍ਹੀਆਂ ਬਹੁਤ ਸਹੂਲਤਾਂ ਨੇ ਸੋਸ਼ਲ ਨੈਟਵਰਕਿੰਗ ਰਾਹੀਂ, ਉਹਨਾਂ ਨੂੰ ਬੰਦ ਕਰਵਾਉਣਾ। ਔਰ ਅਸੀਂ ਸਮਝਦੇ ਹਾਂ ਵੀ ਦਲ ਖਾਲਸਾ ਨੇ ਬਿਲਕੁਲ ਠੀਕ ਇਹਦੇ 'ਤੇ ਸਟੈਂਡ ਲੈਂਦੇ ਹੈ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਗੱਲ ਕਰਨਾ, ਨਾ ਤਾਂ ਇਹ ਗੈਰ ਕਾਨੂੰਨੀ ਹੈ, ਨਾ ਹੀ ਜਿਹੜਾ ਹੈ ਉਹ ਦੇਸ਼ ਵਿਰੋਧੀ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਨੇ ਹੁਣ ਇੱਕ ਅਗੇਨ ਇਲੈਕਸ਼ਨਾਂ 2014 ਦੀਆਂ ਨੇੜੇ ਆ ਰਹੀਆਂ ਨੇ, ਕੋਈ ਨਾ ਕੋਈ ਇਹਨਾਂ ਨੇ, ਕਾਂਗਰਸ ਨੇ, ਬੀਜੇਪੀ ਦੋਨੋਂ ਹੀ ਹਿੰਦੂ ਕਾਰਡ ਖੇਡਣ ਤੇ ਲੱਗੀਆਂ ਹੋਈਆਂ। ਰਾਜਸਥਾਨ 'ਚ ਅਸੀਂ ਜ਼ਿਕਰ ਕੀਤਾ ਸੀ ਵੀ ਕਿਵੇਂ ਗਊ ਭਗਤ ਬਣ ਗਈ ਹੈ ਕਾਂਗਰਸ ਵੀ, ਬੀਜੇਪੀ ਵੀ। ਆਦਿ ਸ਼ੰਕਰਾਚਾਰੀਆ ਬੋਰਡ ਬਣਾ ਰਹੇ ਨੇ, ਗਊ ਮੰਤਰਾਲੇ ਬਣਾਉਣ ਦੀ ਗੱਲ ਹੋ ਰਹੀ ਹੈ। ਸੋ ਇਸੇ ਲਾਈਨ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਇਸ ਕਿਸਮ ਦੀ ਗੱਲ ਕਰਕੇ ਇਹ ਪੰਜਾਬ ਦੇ ਸਾਡੇ ਹਿੰਦੂ ਭਰਾਵਾਂ ਭੈਣਾਂ ਨੂੰ ਇੱਕ ਡਰਾਉਣ ਦੀ ਗੱਲ ਵੀ ਹੈ ਕਿ ਜੀ ਦੇਖੋ ਅਦਰਵਾਈਜ਼ ਇਹ ਆ ਜਾਣਗੇ ਖਾਲਿਸਤਾਨੀ, ਇਸ ਲਈ ਤੁਸੀਂ ਸਾਨੂੰ ਵੋਟਾਂ ਪਾਓ। ਸੋ ਅਸੀਂ ਸਮਝਦੇ ਹਾਂ ਵੀ ਇਹ ਨੀਤੀ ਠੀਕ ਨਹੀਂ ਹੈ, ਕਿਉਂਕਿ ਇਹਨਾਂ ਨੇ ਸੁਨੀਲ ਜਾਖੜ ਨੂੰ ਕਾਂਗਰਸ ਲੈਜਿਸਲੇਚਰ ਪਾਰਟੀ ਦਾ ਲੀਡਰ ਬਣਾਇਆ। ਹੁਣ ਸੁਨੀਲ ਜਾਖੜ ਉਹ ਹੈ ਜਿਹਦਾ ਪਿਓ ਬਲਰਾਮ ਜਾਖੜ ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ ਔਰ ਸਪੀਕਰ ਵੀ ਰਿਹਾ ਇੰਡੀਅਨ ਪਾर्लियामेंट ਦਾ। ਬਲਰਾਮ ਜਾਖੜ ਦਾ ਇਹ ਬਿਆਨ ਸੀ कि अगर देश की एकता अखंडता के लिए 2 करोड़ सिखों को मारना भी पड़ा तो हम हिचकिचाएंगे नहीं।
ਹੁਣ ਉਧਰ ਉਹਨੂੰ ਖੜਾ ਕੀਤਾ ਹੋਇਆ, ਇੱਧਰ ਹੋਮ ਮਿਨਿਸਟਰ ਜਿਹੜਾ ਜ਼ਿੰਮੇਵਾਰ ਆਦਮੀ ਹੈ ਉਹ ਇਸ ਕਿਸਮ ਦਾ ਗੈਰ ਜ਼ਿੰਮੇਵਾਰ ਬਿਆਨ ਦੇ ਰਿਹਾ, ਔਰ ਇਹਨੂੰ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਪੰਜ ਸਿੰਘ ਸਾਹਿਬਾਨ ਨੇ ਫਿਲਮ ਸਿੰਘ ਸਾਹਿਬ ਦੀ ਗ੍ਰੇਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਟਾਈਟਲ ਵਿੱਚ ਨਾਂ ਸਿੰਘ ਸਾਹਿਬ ਦੀ ਥਾਂ ਤੇ ਸਿੰਘ ਸਾਹਿਬ ਹੋਵੇਗਾ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਸਾਡੇ ਸਿੰਘ ਸਾਹਿਬ ਨੇ, ਅਸੀਂ ਕੁਛ ਕਹਿਣ ਤੋਂ ਗਰੇਜ਼ ਕਰਦੇ ਹਾਂ ਹਮੇਸ਼ਾ ਜੀ ਕਿ ਸਤਿਕਾਰ ਅਕਾਲ ਤਖਤ ਸਾਹਿਬ ਦਾ 4 ਸਦੀਆਂ ਤੋਂ ਇੱਕ ਸਤਿਕਾਰ ਬਣਿਆ ਹੋਇਆ ਹੈ। ਕੋਈ ਐਸੀ ਗੱਲ ਨਾ ਕਹੀਏ ਕਿ ਆਮ ਲੋਕਾਂ ਦੇ ਵਿੱਚ ਵੀ ਕੋਈ ਇਸ ਕਿਸਮ ਦੀ ਲੱਗੇ ਗੱਲ ਕਿ ਵੀ ਇੰਸਟੀਟਿਊਸ਼ਨ ਦਾ ਨੁਕਸਾਨ ਹੋ ਰਿਹਾ ਜੀ, ਪਰ ਜੇ ਅੰਗਰੇਜ਼ੀ ਦੀ ਇੱਕ ਲਾਈਨ ਕਹਿਣੀ ਹੋਏ ਤੇ ਇਹ ਹੈ ਕਿ ਵਾਟ ਏ ਜੋਕ, ਵਾਟ ਏ ਜੋਕ। ਜੀ ਹੁਣ ਇੱਕ ਫਿਲਮ ਉਹਨੇ ਸਿੰਘ ਸਾਹਿਬ ਦੀ ਗ੍ਰੇਟ ਨਾਂ ਰੱਖਿਆ, ਉਹਦੇ 'ਚ ਕੀ ਹੈ? ਅਸੀਂ ਕਿਸੇ ਦੀ ਈਮੇਲ ਸੀ ਵੀਰ ਦੀ, ਅਸੀਂ ਉਹਦੇ 'ਤੇ ਆਲਰੇਡੀ ਚਰਚਾ ਕਰ ਚੁੱਕੇ ਹਾਂ ਕਿ ਜੋ ਬੰਬਈ ਦਾ ਟਰੈਸ਼ ਫਾਰਮੂਲਾ ਹੁੰਦਾ ਹੈ ਮਸਾਲਾ ਫਿਲਮਾਂ ਦਾ, ਉਹੀ ਟਰੈਸ਼ ਉਹਦੇ 'ਚ ਹੈ। ਹੁਣ ਉਸ 'ਤੇ ਬੜੇ ਅੱਗ ਬਬੂਲਾ ਹੋਏ ਸਾਰੇ ਜਿਹੜੇ, ਜਿਨ੍ਹਾਂ ਨੂੰ ਲੱਗਦਾ ਜੀ ਇਹ ਸਿੰਘ ਸਾਹਿਬ ਟਾਈਟਲ ਹੀ ਪੰਜ ਸਿੰਘ ਸਾਹਿਬਾਨ ਲਈ ਰੱਖਿਆ ਹੋਇਆ। ਔਰ ਹਾਲਾਂਕਿ ਅਸੀਂ ਇੱਕ ਡਿਸਕਸ਼ਨ 'ਚ ਜ਼ਿਕਰ ਕੀਤਾ ਸੀ ਕਿ ਈਵਨ ਮਹਾਰਾਜਾ ਰਣਜੀਤ ਸਿੰਘ ਲਈ ਸ਼ਬਦ ਸਿੰਘ ਸਾਹਿਬ ਇਸਤੇਮਾਲ ਹੁੰਦਾ ਸੀ, ਸਿੱਖ ਨੂੰ ਸਿੰਘ ਸਾਹਿਬ ਕਹਿੰਦੇ ਸੀ, ਮਹਾਰਾਜਾ ਨਹੀਂ ਸੀ ਕਹਿੰਦੇ, ਮਹਾਰਾਜਾ ਦੂਜੇ ਕਹਿੰਦੇ ਸੀ। ਔਰ ਹਰਮੰਦਰ ਸਾਹਿਬ ਦੀ ਦਰਸ਼ਨੀ ਡੋੜੀ 'ਤੇ ਲਿਖਿਆ ਹੋਇਆ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਪਰ ਦਇਆ ਕਰਕੇ ਕਰਵਾਈ, ਗੁਰੂ ਰਾਮਦਾਸ ਜੀ ਨੇ ਇਸ ਥਾਂ ਦੀ ਸੇਵਾ ਜੀ। ਲੇਕਿਨ ਹੁਣ ਜਦੋਂ ਸਾਡੇ ਸਿੰਘ ਸਾਹਿਬਾਨ ਵੀ ਹੋ ਗਏ ਕਿ ਜੀ ਇਹ ਬਿਲਕੁਲ ਅਸੀਂ ਇਹਦਾ ਨੋਟਿਸ ਲਵਾਂਗੇ, ਇਹ ਸਿੰਘ ਸਾਹਿਬ ਦੇ ਟਾਈਟਲ ਦੀ ਬੇਅਦਬੀ ਹੈ। ਚਲੋ ਤੁਸੀਂ ਕਹਿ ਹੀ ਦਿੱਤਾ, ਪਹਿਲਾਂ ਤਾਂ ਉਹਦੇ ਨਾਲ ਅਦਬ ਬੇਅਦਬ ਤਾਂ ਕੀ ਜੁੜਿਆ ਹੋਇਆ, ਪਰ ਜੇ ਤੁਸੀਂ ਸਟੈਂਡ ਲੈ ਲਿਆ ਜੀ ਫਿਰ ਤੁਸੀਂ ਹੁਣ ਖਲੋਵੋ। ਉਹ ਇੱਕ ਦਲਾਲ ਜਿਹਾ ਰੱਖਿਆ ਹੋਇਆ ਇਹਨਾਂ ਨੇ ਬੰਬਈ ਦਾ, ਉਹਨੇ ਹੀ ਜੋ ਬੋਲੇ ਸੋ ਨਿਹਾਲ ਫਿਲਮ ਵੇਲੇ ਵੀ ਉਹਨੇ ਹੀ ਆ ਕੇ ਡੀਲ ਬਣਾਈ ਸੀ, ਉਹ ਵੀ ਪਹੁੰਚ ਗਿਆ ਅੰਮ੍ਰਿਤਸਰ। ਹੁਣ ਜਿਹੜੀ ਕੱਲ ਜਿਹਦੇ 'ਤੇ ਸਟੇਟਮੈਂਟ ਆਈ ਹੈ, ਉਹਨਾਂ ਨੇ ਕਿਹਾ ਜੀ ਕਿ ਜਿਹੜਾ ਉਹਨਾਂ ਨੇ ਨਾਂ ਬਦਲ ਦਿੱਤਾ ਫਿਲਮ ਦਾ, ਹੁਣ ਸਿੰਘ ਸਾਹਿਬ ਦੀ ਥਾਂ ਤੇ ਸਿੰਘ ਸਾਹਿਬ ਕਹਿਣਗੇ। ਹੁਣ ਇਹਨਾਂ ਨੂੰ ਕੋਈ ਪੁੱਛੇ, 99% ਲੋਕ ਪਹਿਲਾਂ ਹੀ ਸਿੰਘ ਸਾਹਿਬ ਕਹਿੰਦੇ ਨੇ। ਜੀ ਜੀ, ਲਿਖਿਆ ਉਹਦੇ ਪੈਰ 'ਚ ਹਾਹਾ ਪਾਤਾ ਕਿ ਉਹਦੇ ਵਿਚਕਾਰ ਹਾਹਾ ਪਾਤਾ, ਕੀ ਫਰਕ ਪਿਆ? ਔਰ ਪੱਤਰਕਾਰਾਂ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਤਾਂ ਹੁਣ ਕਹਿੰਦੇ ਹੋ ਜੀ ਸਿੰਘ ਸਾਹਿਬਾਨ ਨੇ ਦਿੱਤਾ, ਆਲਰੇਡੀ ਜਿਹੜੇ ਪੋਸਟਰ ਲੱਗੇ ਹੋਏ ਨੇ ਉਹਦੇ 'ਚ ਪਹਿਲਾਂ ਹੀ ਛੋਟਾ ਸਾਹਿਬ ਲਿਖਿਆ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਇਹ ਸਾਡੇ ਨਾਲ ਅਸੀਂ ਕਿਹਾ ਹੁਣ ਤਾਂ ਲਿਖਿਆ। ਸੋ ਮਤਲਬ ਇਹ ਜੋਕ ਬਣਾ ਰਹੇ ਨੇ ਅਕਾਲ ਤਖਤ ਸਾਹਿਬ। ਔਰ ਇੱਥੇ ਜਿਹੜੇ ਵੀ ਬੈਠ ਕੇ ਕਦੇ ਸਾਡੀਆਂ ਜ਼ਿਹਨ 'ਚ ਅਕਾਲੀ ਫੂਲਾ ਸਿੰਘ ਵਰਗੇ ਨਾਂ ਉੱਭਰਦੇ ਨੇ, ਜਥੇਦਾਰ ਗੁਰਦਿਆਲ ਸਿੰਘ ਜਨੋਆ 20ਵੀਂ ਸਦੀ 'ਚ ਹੋਏ ਨੇ, ਉਹ ਨਾਂ ਉੱਭਰਦੇ ਨੇ। ਇਹ ਕਿਸ ਕਿਸਮ ਦਾ ਮਜ਼ਾਕ ਬਣਾ ਰਹੇ ਨੇ ਕਿ ਵੀ ਜਿਹੜਾ ਇੱਕ ਫੀਅਰ ਸੀ ਥੋੜ੍ਹਾ ਬਹੁਤ, ਇਹੋ ਜਿਹੇ ਕੰਮ ਅਮਿਤਾਭ ਬੱਚਨ ਦੇ ਵੇਲੇ ਵੀ ਕੀਤਾ, ਉਸ ਦਾ ਵੀ ਵੱਜਦਾ ਸੀ, ਨਾਂ ਬੋਲਦਾ ਸੀ ਕਿ ਵੀ ਉਹਨੇ ਜੋ ਨਵੰਬਰ 84 'ਚ ਕੀਤਾ, ਉਹ ਵੀ ਕੋਈ ਦਲਾਲ ਆ ਗਿਆ ਬੰਬਈ ਤੋਂ। ਹੁਣ ਪਤਾ ਨਹੀਂ ਇਹ ਦਲਾਲ ਕੀ ਕਰਦੇ ਨੇ, ਖਾਲੀ ਹੱਥੀ ਤਾਂ ਆਉਂਦੇ ਨੇ, ਕੁਛ ਤਾਂ ਲੈ ਕੇ ਆਉਂਦੇ ਹੋਣਗੇ ਕਿ ਇਸ ਦਰਵਾਜ਼ਿਓਂ ਵੜਦੇ ਨੇ, ਦੂਜਿਓਂ ਨਿਕਲਦੇ ਨੇ, ਕਲੀਅਰ ਹੋ ਜਾਂਦਾ ਕਿ ਹੁਣ ਸਿੰਘ ਸਾਹਿਬ ਨੇ ਜੀ, ਸਿੰਘ ਸਾਹਿਬ ਹੋ ਗਏ। ਜੀ ਜੀ, ਬਟ ਇਹ ਜਿਹੜਾ ਹੈ ਸਾਡੇ ਅਕਾਲ ਤਖਤ ਦੀ ਪ੍ਰਤਿਭਾ ਨੂੰ, ਅਕਾਲ ਤਖਤ ਦੇ ਰੁਤਬੇ ਨੂੰ ਇਹ ਚੀਜ਼ਾਂ ਹਾਰਮ ਕਰ ਰਹੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਅਸੀਂ ਇੱਕ ਦਿਨ ਰਾਖਵਾਂ ਰੱਖਿਆ ਹੁੰਦਾ ਹੈ ਲਹਿੰਦੇ ਪੰਜਾਬ ਦੇ ਆਪਣੇ ਸੂਫੀ ਸ਼ਾਇਰਾਂ ਦੇ ਲਈ ਜੀ, ਉਹਨਾਂ 'ਚ ਵੀ ਸ਼ਾਹ ਹੁਸੈਨ ਸਾਡਾ ਫੇਵਰੇਟ ਸ਼ਾਇਰ ਹੈ। ਉਹਨਾਂ ਦੇ ਅਸੀਂ 2 ਬੰਦ ਚੁਣੇ ਨੇ ਉਹਨਾਂ ਦੀ ਲਿਖਤ ਦੇ। ਵਾਰੇ ਵਾਰੇ ਜਾਨੀ ਹਾਂ ਘੋਲੀਆ ਜੀ, ਵਾਰੇ ਵਾਰੇ ਜਾਨੀ ਹਾਂ ਘੋਲੀਆ ਨੀ, ਜਿਸ ਸਾਜਨ ਦਾ ਦੇਵੋ ਤੁਸੀਂ ਮਿਹਣਾ, ਤਿਸ ਸਾਜਨ ਦੀ ਮੈਂ ਗੋਲੀ ਆਹੀ ਨੀ। ਜੀ, ਕਹਿ ਹੁਸੈਨ ਫਕੀਰ ਨਿਮਾਣਾ, ਤੁਧ ਬਾਝੋਂ ਕੋਈ ਹੋਰ ਨਾ ਜਾਣੀ, ਖਾਕ ਪੈਰਾਂ ਦੀ ਮੈਂ ਰੋਲੀ ਆਹੀ ਨੀ। ਸਪਸ਼ਟ ਹੈ, ਸਾਦਾ ਸ਼ਬਦ ਨੇ, ਰਹਾਉ ਦੀ ਤੁਕ ਪਹਿਲੇ 'ਚ ਦਿੱਤੀ ਹੈ ਉਹਨਾਂ ਨੇ, ਵਾਰੇ ਵਾਰੇ ਜਾਨੀ ਹਾਂ ਘੋਲੀਆ ਨੀ, ਕਿ ਮੈਂ ਆਪਣੇ ਪਿਆਰੇ ਤੋਂ, ਆਪਣੇ ਰੱਬ ਤੋਂ, ਆਪਣੇ ਅੱਲਾਹ ਤਾਲਾ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ। ਤੇ ਫਿਰ ਉਹਨਾਂ ਨੇ ਉਹ ਆਲਾ ਦੁਆਲਾ ਜਿਹੜਾ ਕਿ ਉਹਨਾਂ ਨੂੰ ਨਾ ਪੱਖੀ ਗੱਲਾਂ ਕਹਿੰਦੇ ਜੀ, ਰੱਬ ਬਾਰੇ ਨਾ ਪੱਕੀ ਪਹੁੰਚ ਰੱਖਦੇ, ਉਹਨਾਂ ਨੂੰ ਕਹਿੰਦੇ ਨੇ ਜਿਸ ਸਾਜਨ ਦਾ ਦੇਵੋ ਤੁਸੀਂ ਮਿਹਣਾ, ਕਿ ਤੁਸੀਂ ਤਾਂ ਮਿਹਣਾ ਦਿੰਦੀਆਂ ਹੋ, ਤਿਸ ਸਾਜਨ ਦੀ ਮੈਂ ਗੋਲੀ ਆਹੀ ਨਹੀਂ। ਗੋਲੀ ਨੌਕਰਾਣੀ ਨੂੰ ਕਹਿੰਦੇ ਨੇ ਕਿ ਜਿਹਦਾ ਤੁਸੀਂ ਮਿਹਣਾ ਦਿੰਦੇ ਹੋ, ਮੈਂ ਤਾਂ ਉਹਦੀ ਗੋਲੀ ਹੈ, ਉਸ ਦੀ ਮੈਂ ਚਾਕਰ ਹੈ, ਤੁਸੀਂ ਇਹ ਮੈਨੂੰ ਮਿਹਣਾ ਨਾ ਦਿਓ। ਕਹਿ ਹੁਸੈਨ ਫਕੀਰ ਨਿਮਾਣਾ, ਤੁਧ ਬਾਝੋਂ ਕੋਈ ਹੋਰ ਨਾ ਜਾਣਾ, ਖਾਕ ਪੈਰਾਂ ਦੀ ਮੈਂ ਰੋਲੀ ਆਹੀ ਨਹੀਂ।
ਕਿ ਮੇਰੇ ਲਈ ਤਾਂ ਉਸ ਪਿਆਰੇ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਮੈਂ ਤਾਂ ਉਸ ਦੇ ਪੈਰਾਂ ਦੀ ਖਾਕ ਹੈ, ਤਾਂ ਕਿ ਉਹ ਪਿਆਰਾ ਉਸ ਖਾਕ ਦੇ ਉੱਤੋਂ ਦੀ ਲੰਘੇ ਤੇ ਉਸ ਦੇ ਪੈਰਾਂ ਦੀ ਛੋਹ ਮੈਨੂੰ ਲੱਟ ਲੱਟ ਮੇਰੇ ਅੰਦਰ ਉਸ ਦਾ ਪਿਆਰ ਹੋਰ ਬੁਲਾਏ। ਜੀ ਤੇ ਦੂਸਰਾ ਬਣਦਾ ਉਹਨਾਂ ਦਾ, ਅਸਾਂ ਬੋੜ ਨਾ ਦੁਨੀਆ ਆਵਣਾ, ਸਦਾ ਨਾ ਫੁੱਲਣ ਤੋਰੀਆਂ, ਸਦਾ ਨਾ ਲੱਗਦੇ ਨੀ ਸਾਵਣਾ, ਸੋਈ ਕੰਮ ਵਿਚਾਰ ਕੇ ਕੀਜੀਏ ਜੀ, ਜਾਂ ਤੇ ਅੰਤ ਨਹੀਂ ਪਛਤਾਵਣਾ, ਕਹਿ ਸ਼ਾਹ ਹੁਸੈਨ ਸੁਣਾਏ ਕਿ ਅਸਾਂ ਖਾਕ ਦੇ ਨਾਲ ਸਮਾਵਣਾ। ਹੁਣ ਇਹ ਪੇਂਡੂ ਕਵੀ ਨੇ ਪੰਜਾਬ ਦੀ ਉਸ ਧਰਤੀ ਦੇ, ਇਹਨਾਂ ਨੂੰ ਹੁਣ ਕਿਹੜੀਆਂ ਚੀਜ਼ਾਂ ਨਾਲ ਕਿ ਜਿਹੜੀਆਂ ਮੁੜ ਕੇ ਨਹੀਂ ਆਉਣੀਆਂ, ਇਹ ਯਾਦ ਕਰਵਾ ਰਹੇ ਨੇ ਕਿ ਅਲਟੀਮੇਟਲੀ ਅਸੀਂ ਚਲੇ ਜਾਣਾ ਇਸ ਜਹਾਨ ਤੋਂ ਜੀ, ਤੇ ਤੋਰੀਆਂ ਨੇ ਫੁੱਲਣਾ ਨਹੀਂ ਹੈ। ਹੁਣ ਤੋਰੀਆਂ ਦਾ ਫੁੱਲਣਾ ਉਹੀ ਖੇਤੀਬਾੜੀ ਵਾਲੇ ਸਮਝ ਸਕਦੇ ਨੇ ਕਿ ਜਦੋਂ ਉਹਦੀ ਬਹਾਰ ਹੈ ਤੋਰੀਆਂ ਦੀ, ਕਿਵੇਂ ਤੋਰੀਆਂ ਫੁੱਲਦੀਆਂ ਨੇ। ਜੀ ਅਸਾਂ ਬੋੜ ਨਾ ਦੁਨੀਆ ਆਵਣਾ, ਸਦਾ ਨਾ ਫੁੱਲਣ ਤੋਰੀਆਂ, ਇਹ ਤੋਰੀਆਂ ਸਦਾ ਨਹੀਂ ਫੁੱਲਣੀਆਂ, ਸਦਾ ਨਾ ਲੱਗਦੇ ਨਹੀਂ ਸਾਵਣਾ। ਹੁਣ ਇਹ ਲੱਗਦਾ ਸ਼ਬਦ ਉਹੀ ਸਮਝ ਸਕਦਾ ਹੈ ਜਿਹਨੇ ਪੰਜਾਬ ਦੀ ਫਿਜ਼ਾ 'ਚ ਸਮਾਂ ਗੁਜ਼ਾਰਿਆ ਤੇ ਉਹਨੂੰ ਪਤਾ ਹੈ ਉਹਦੇ ਕੰਨਾਂ 'ਚ ਕਿ ਸਾਵਣ ਦੀ ਝੜੀ ਲੱਗ ਗਈ ਹੈ। ਸੋ ਹੁਣ ਸਾਵਣ ਲੱਗ ਰਿਹਾ, ਸਾਵਣ ਆ ਨਹੀਂ ਰਿਹਾ। ਬਾਹਰ ਬੈਠਾ ਕੋਈ ਪੋਇਟਿਕ ਕਹੇਗਾ ਉਹ ਸਾਵਣ ਆਉਣ ਦੀ ਗੱਲ ਕਰੇਗਾ, ਇੱਥੇ ਜਿਹੜਾ ਉਹ ਹੈ ਸਦਾ ਨਾ ਲੱਗਦੇ ਨਹੀਂ ਸਾਵਣ ਲੱਗਿਆ, ਝੜੀ ਲੱਗੀ ਜਾਂ ਝੜੀ ਮਨਾ ਲਈਏ, ਝੜੀ ਲੱਗ ਗਈ। ਸੋ ਉਹ ਯਾਦ ਕਰਦੇ ਨੇ ਕਿ ਜਦੋਂ ਅਸੀਂ ਇੱਥੋਂ ਚਲੇ ਗਏ, ਕਿਉਂਕਿ ਸਾਵਣ ਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਸਾਡੇ ਉਸ ਖਿੱਤੇ। ਗੁਰੂ ਸਾਹਿਬ ਨੇ ਵੀ ਜਦੋਂ 12 ਮਾਹ ਜਿਹੜਾ ਬਿਆਨ ਕੀਤਾ, 12 ਮਾਹ ਮਾਝ ਤੇ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਉਹ ਸਰਸੀ ਰਸ ਨਾਲ ਭਰਿਆ ਚਾਰ ਚਫੇਰਾ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਚਾਰ ਚਫੇਰੇ ਮੀਂਹ ਹੈ, ਜੀ ਜੰਤ ਸਭ ਸੁਖੀ ਵਸਾਇਆ। ਭਾਵੇਂ ਮੱਛਰਾਂ ਦੀ ਵੀ ਭੀਂ ਪੀ ਸ਼ੁਰੂ ਹੋ ਜਾਂਦੀ ਹੈ, ਪਰ ਉਹ ਵੀ ਲੱਗਦਾ ਵੀ ਚੰਗਾ ਰਾਗ ਹੀ ਸੁਣਾ ਰਹੇ ਨੇ। ਉਸ ਧਰਤੀ ਦੀ ਇੱਕ ਆਪਣੀ ਮਿੱਟੀ ਚੋਂ ਇੱਕ ਖੁਸ਼ਬੂ ਨਿਕਲਦੀ ਹੈ ਜਦੋਂ ਕਿ ਉਹ ਸਾਵਣ ਦੀ ਝੜੀ ਲੱਗਦੀ ਹੈ। ਸੋ ਉਹ ਯਾਦ ਕਰਵਾਉਂਦੇ ਨੇ ਕਿ ਸੋਈ ਕੰਮ ਵਿਚਾਰ ਕੇ ਕੀਜੀਏ ਨਹੀਂ, ਜਾਂ ਤੇ ਅੰਤ ਨਹੀਂ ਪਛਤਾਵਣਾ। ਉਹੀ ਕੰਮ ਕਰੋ ਕਿ ਅੰਤ ਨਾ ਪਛਤਾਣਾ ਪਏ। ਗੁਰੂ ਸਾਹਿਬ ਨੇ ਵੀ ਯਾਦ ਕਰਵਾਇਆ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ ਹੈ। ਐਸਾ ਕੰਮ ਕਦੇ ਨਾ ਕਰੋ ਕਿ ਅਖੀਰ ਪਛਤਾਣਾ ਪਏ। ਕਹਿ ਸ਼ਾਹ ਹੁਸੈਨ ਸੁਣਾਏ ਕਿ ਅਸਾਂ ਖਾਕ ਦੇ ਨਾਲ ਸਮਾਵਣਾ। ਸ਼ਾਹ ਹੁਸੈਨ ਕਹਿੰਦੇ ਨੇ ਕਿ ਅਲਟੀਮੇਟ ਡੈਸਟਨੀ ਖਾਕ ਹੈ, ਮਿੱਟੀ ਹੈ, ਮਿੱਟੀ ਚੋਂ ਆਏ ਹੈ, ਮਿੱਟੀ 'ਚ ਚਲੇ ਜਾਣਾ। ਕਿਉਂਕਿ ਇਸਲਾਮ ਦੇ ਵਿੱਚ ਦਫਨਾਇਆ ਜਾਂਦਾ ਹੈ, ਕਬਰਾਂ ਦੀ ਗੱਲ ਹੈ। ਤੇ ਸਾਡਾ ਸਿਧਾਂਤ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ। ਸੋ ਸ਼ਾਹ ਹੁਸੈਨ ਬਾਰ-ਬਾਰ ਯਾਦ ਕਰਵਾਉਂਦੇ ਨੇ ਕਿ ਭਾਈ ਇਹ ਖਾਕ ਮਿੱਟੀ, ਇਹ ਨਾ ਸਾਵਣ ਦੀ ਝੜੀ, ਨਾ ਤੋਰੀਆਂ ਨੇ ਫੁੱਲਣੇ, ਤੇ ਖਾਕ ਦੇ ਵਿੱਚ ਹੀ ਖਾਕ ਹੋ ਜਾਣਾ। ਪਰ ਇਹ ਮਨ ਬਹੁਤ ਖੋਟਾ ਹੈ, ਇਹਨੂੰ ਯਾਦ ਨਹੀਂ ਰਹਿੰਦਾ ਹੈ। ਜੀ ਬਿਲकुल ਗੁਰੂ ਸਾਹਿਬ ਨੇ ਯਾਦ ਕਰਾਇਆ, ਇਸ ਮਨ ਖੁੱਟਹਰ ਕਾ ਨਹੀਂ ਵਿਸਾਸ। ਇਸ ਖੋਟੇ ਮਨ ਦਾ ਕੋਈ ਭਰੋਸਾ ਨਹੀਂ, ਕੋਈ ਵਿਸ਼ਵਾਸ ਨਹੀਂ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।